ਕਹਿੰਦੇ ਸਨ ਕਿ ਜੀ तीनों ਫਾਰਮੈਟਸ ਵਿੱਚ ਇਹ ਕੈਪਟਨਸੀ ਕਰਨਗੇ, ਲੇਕਿਨ ਕੱਲ 23 ਰਨ ਬਣਾ ਕੇ ਉਹ ਵੀ ਫਲੋਪ ਰਹੇ ਨੇ। ਤੁਹਾਨੂੰ ਪਤਾ ਹੈ T20 ਵਰਲਡ ਕੱਪ ਦੇ ਸਕੁਆਡ ਵਿੱਚ ਤੇ ਉਹ ਵੈਸੇ ਹੀ ਸ਼ਾਮਿਲ ਨਹੀਂ ਆਏਗੇ ਤੇ ਉਹ ਵੈਸੇ ਹੀ ਸਵਾਲੀਆ ਨਿਸ਼ਾਨ ਲੱਗ ਗਿਆ ਉਹਨਾਂ ਦੀ ਪਰਫਾਰਮੈਂਸ ਉੱਤੇ। ਵਿਰਾਟ ਕੋਹਲੀ ਤੇ ਰੋਹਿਤ ਸ਼ਰਮਾ ਤੁਹਾਨੂੰ ਪਤਾ ਹੈ ਕਿ ਉਹਨਾਂ ਦਾ ਐਂਡ ਚੱਲ ਰਿਹਾ ਕੈਰੀਅਰ ਦਾ ਤੇ ਬਹੁਤ ਜ਼ਿਆਦਾ ਇਨਵੈਸਟ ਕੀਤਾ ਗਿਆ ਇੰਡੀਅਨ ਬੋਰਡ ਵੱਲੋਂ, ਇੰਡੀਅਨ ਕ੍ਰਿਕਟ ਵੱਲੋਂ ਕਿ ਸ਼ੁਭਮਨ ਗਿੱਲ ਨੂੰ ਜਿਹੜਾ ਨਾ ਸ਼ਹਿਜ਼ਾਦਾ ਬਣਾ ਕੇ ਜਿਹੜਾ ਨਾ ਪੇਸ਼ ਕੀਤਾ ਜਾਵੇ ਤੇ ਉਹਦੇ ਉੱਤੇ ਜਿਹੜਾ ਨਾ ਅਗਲੇ 10-15 ਸਾਲ ਜਿਹੜਾ ਨਾ ਕਮਾਈ ਕੀਤੀ ਜਾਵੇ। T20 ਟੀਮ ਦੇ ਵਿੱਚੋਂ ਡ੍ਰੌਪ ਹੋ ਚੁੱਕੇ ਉੱਥੇ ਕਿਉਂਕਿ ਸੰਜੂ ਸੈਮਸਨ, ਜੈਸਵਾਲ ਵੀ ਰੈਡੀ ਹੈ, ਲੇਕਿਨ ਕੱਲ ਦੇ ਮੁਕਾਬਲੇ 'ਚ ਜਿਸ ਤਰ੍ਹਾਂ ਉਹਨੂੰ ਬੋਲਡ ਕੀਤਾ ਜੈਮਿਸਨ ਨੇ, ਉਹ ਵੀ ਦੇਖੋ 130 ਦਾ ਬੋਲਰ ਸੀ, ਉਹ ਵੀ 130 ਦਾ ਬੋਲਰ, ਕਲਾਰਕ ਵੀ 130 ਦਾ ਬੋਲਰ ਤੇ ਨਾਲ ਜਿਹੜਾ ਜ਼ੌਕ ਹੈ ਜਾਂ ਫੌਕਸ ਹੈ, ਨਾਮ ਵੀ ਮੈਨੂੰ ਵੀ ਪੂਰੇ ਨਹੀਂ ਆਉਂਦੇ, ਮਤਲਬ ਕਿ ਇਹ ਪਹਿਲੀ ਵਾਰੀ ਆ ਰਹੇ ਨੇ, ਪਹਿਲੀ ਵਾਰੀ ਉਹਨਾਂ ਨੂੰ ਦੇਖ ਰਹੇ। ਮੈਟ ਹੈਨਰੀ ਵੀ ਨਹੀਂ ਸੀ, ਮਿਲਨੇ ਵੀ ਨਹੀਂ ਸੀ, ਨਾਲ ਉਹਨਾਂ ਦੇ ਲੋਕੀ ਫਰਗੂਸਨ ਵੀ ਨਹੀਂ ਹੈ, ਫਿਰ ਇਹਨਾਂ ਦਾ ਜੈਕਬ ਡਫੀ ਜਿਹੜਾ ਆਰਸੀਬੀ ਨੇ ਪਰਚੇਸ ਕੀਤਾ। 4 ਵੱਡੇ ਤਗੜੇ ਬੋਲਰ ਇਹਨਾਂ ਤੇ ਆਏ ਹੀ ਨਹੀਂ, ਖੇਡਣ ਹੀ ਨਹੀਂ ਆਏ ਤੇ ਉਹ 130-35 ਦੀ ਰਫ਼ਤਾਰ ਦੇ ਨਾਲ ਉਹਨੇ ਲੈਂਥ ਬਾਲ ਕੀਤੀ ਔਰ ਇੰਨਾ ਗੈਪ ਮੁਫਾਜ਼, ਮਤਲਬ ਉਹਨੂੰ ਸਮਝਿਆ ਜਾਂਦਾ ਕਿ ਇੰਡੀਅਨ ਬੈਟਿੰਗ ਦੇ ਵਿੱਚ ਬਹੁਤ ਹੀ ਟੈਕਨੀਕਲੀ ਜਿਹੜਾ ਨਾ ਕਰੈਕਟ ਬੱਲੇਬਾਜ਼ ਹੈ ਔਰ ਜਿਸ ਤਰ੍ਹਾਂ ਉਹਦਾ ਗੈਪ ਸ਼ੋ ਕਰਵਾਇਆ ਜੈਮਿਸਨ ਨੇ ਔਰ ਜਿਸ ਤਰ੍ਹਾਂ ਉਹਨੂੰ ਬੋਲਡ ਕੀਤਾ। ਰੋਹਿਤ ਸ਼ਰਮਾ ਵੀ 2 ਵਾਰੀ ਆਊਟ ਹੋਇਆ, ਕੈਚ ਉਹਦਾ ਛੁੱਟਿਆ, ਫਿਰ ਉਹਨੇ ਕੈਚ ਦਿੱਤਾ। ਵਿਰਾਟ ਕੋਹਲੀ ਦੀ ਦੇਖੋ ਤਾਰੀਫ ਕਰਨੀ ਚਾਹੀਦੀ। ਅਸੀਂ ਮੈਚ ਦੇ ਦੌਰਾਨ ਵੀ ਗੱਲ ਕਰ ਰਹੇ ਸੀ ਕਿ ਵਿਰਾਟ ਇੱਕ ਐਸਾ ਬੰਦਾ ਹੈ ਜਿਹੜਾ ਕਿ ਮਹਾਨ ਹੈ, ਚੇਸ ਮਾਸਟਰ ਹੈ ਤੇ ਅਗਰ ਇਹ ਚੇਸ ਕਰ ਜਾਂਦਾ ਹੈ, ਮੈਂ ਵੀ ਕਹਿ ਰਿਹਾ ਸੀ ਅਗਰ ਇਹ ਚੇਸ ਕਰ ਜਾਂਦਾ ਤੇ ਇਸ ਤੋਂ ਵੀ ਵੱਡੀ ਡਿਗਰੀ ਜਿਹੜੀ ਇਹਨਾਂ ਨੂੰ ਮਿਲ ਜਾਏਗੀ ਕਿਉਂਕਿ ਦੂਜੇ ਪਾਸੋਂ ਸਪੋਰਟ ਨਹੀਂ ਸੀ। ਰਾਹੁਲ ਲੈਨੋਕਸ ਨੇ ਜਿਸ ਤਰ੍ਹਾਂ ਉਹਨੂੰ ਆਊਟ ਕੀਤਾ ਬੜੀ ਹੀ ਸ਼ਾਨਦਾਰ ਟਰਨ ਕਰਕੇ, ਮਤਲਬ ਕਿ ਕੁਲਦੀਪ ਯਾਦਵ ਜਿਹੜਾ ਕਿ ਰਿਸਟ ਸਪਿਨਰ ਹੈ, ਇੱਕ ਲੈਨੋਕਸ ਜਿਹੜਾ ਕਿ ਫਿੰਗਰ ਸਪਿਨਰ ਹੈ, ਉਹਨੇ ਆਊਟ ਕਲਾਸ ਕਰ ਦਿੱਤਾ ਔਰ ਉਸ ਪਿਚ ਦੇ ਉੱਤੇ ਮਤਲਬ ਹੋਲਕਾਰ ਇੰਡੋਰ ਦੇ ਵਿੱਚ ਬਹੁਤ ਜ਼ਿਆਦਾ ਟਰਨ ਨਹੀਂ ਹੁੰਦਾ, ਛੋਟੀਆਂ ਬਾਉਂਡਰੀਆਂ ਨੇ, 338 ਕੋਈ ਵੱਡਾ ਸਕੋਰ ਨਹੀਂ ਸੀ। ਏਡੀ ਵੱਡੀ ਮਾਈਟੀ ਇੰਡੀਅਨ ਬੈਟਿੰਗ ਕੋਲੈਪਸ ਕਰ ਜਾਂਦੀ ਹੈ, ਨਹੀਂ ਸਕੋਰ ਕਰ ਪਾਉਂਦੀ। ਨਿਊਜ਼ੀਲੈਂਡ ਦੇ ਆਰਡੀਨਰੀ ਮਤਲਬ ਹੈ ਤਾਂ ਦੇਖੋ ਗ੍ਰੇਡ ਨੇ, ਨਿਊਜ਼ੀਲੈਂਡ ਦੀ ਕਿੱਟ ਪਾ ਕੇ ਆਏ ਨੇ, ਫਿਜ਼ੀਕਲੀ ਬਹੁਤ ਜ਼ਿਆਦਾ ਫਿਟ, ਫਿਰ ਦੇਖੋ ਮਿਹਨਤ ਕੀਤੀ ਉਹਨਾਂ ਨੇ, ਉਹਨਾਂ ਵੱਡੇ ਨਾਮਾਂ ਦੇ ਨਾਲ ਨਹੀਂ ਸੀ ਲੇਕਿਨ ਫਿਰ ਵੀ ਉਹਨਾਂ ਦੀ ਜਿਹੜੀ ਪਰਸਿਸਟੈਂਸ ਸੀ ਲਾਈਨੋ ਲੈਂਥ ਦੇ ਨਾਲ ਗੁੱਡ ਏਰੀਆਜ਼ ਨੂੰ ਹਿੱਟ ਕਰਦੇ ਰਹੇ ਔਰ ਉਹਨਾਂ ਨੇ ਜਿਸ ਤਰ੍ਹਾਂ ਇਹਨਾਂ ਨੂੰ ਆਊਟ ਕਲਾਸ ਕੀਤਾ ਹੈ ਸ਼ਾਨਦਾਰ ਸੀ ਮੁਫਾਜ਼। ਅੱਛਾ ਗੌਤਮ ਗੰਭੀਰ ਤੁਹਾਡੇ ਮਤਲਬ ਕੀ ਖਿਆਲ ਹੈ? ਮੈਨੂੰ ਤੇ ਹਾਸਾ ਆ ਰਿਹਾ ਸੀ ਵੇਖ ਕੇ ਉਹਨਾਂ ਨੂੰ ਕਿ ਉਹ ਖੜੇ ਹੋ ਕੇ ਤਾਲੀਆਂ ਵਜਾਉਂਦੇ ਪਏ ਸਨ ਜੀ ਹਰਸ਼ਿਤ ਰਾਣਾ ਕਿ ਜੀ ਸ਼ਾਬਾਸ਼ ਮੈਚ ਖਤਮ ਕਰਕੇ ਆਓ ਤੇ ਇੰਨੀ ਮਨਹੂਸੀਅਤ ਅਗਲੀ ਗੇਂਦ ਤੇ ਹੀ ਹਰਸ਼ਿਤ ਰਾਣਾ ਆਊਟ ਹੋ ਗਿਆ। ਮੈਂ ਤਾਂ ਕਹਿੰਦਾ ਮੁਫਾਜ਼ ਕੰਟੀਨਿਊ ਕਰੇ, ਮਤਲਬ ਵਰਲਡ T20 ਦੇ ਵਿੱਚ ਵੀ ਔਰ ਜਿਸ ਤਰ੍ਹਾਂ ਦਾ ਦੇਖੋ ਉਹਦਾ ਜਿਹੜਾ ਬਾਡੀ ਲੈਂਗੁਏਜ ਹੈ ਨਾ ਮੁਫਾਜ਼, ਇੰਜ ਲੱਗਦਾ ਜਿਸ ਤਰ੍ਹਾਂ ਕੋਈ ਡਿਪਰੈਸ ਆਦਮੀ ਹੈ, ਕੋਈ ਐਸੀ ਉਹਨੂੰ ਜਿਹੜਾ ਨਾ ਕੋਈ ਪਰੇਸ਼ਾਨੀ ਲਾਹਕ ਹੈ ਆਪਣੀ ਪਲੇਸ ਦੀ ਵਜ੍ਹਾ ਨਾਲ। ਦੇਖੋ ਇੱਕ ਤਾਂ ਉਹਨਾਂ ਨੇ ਵਿਰਾਟ ਕੋਹਲੀ ਤੇ ਰੋਹਿਤ ਸ਼ਰਮਾ ਨਾਲ ਪੰਗਾ ਪਾਇਆ, ਉਹੀ ਉਹ ਦੋ ਦੱਸਦੇ ਨੇ ਕਿ ਅਸੀਂ ਸਕੋਰ ਕਰੀਏ ਤੇ ਫਿਰ ਹੀ ਇੰਡੀਆ ਦੀ ਟੀਮ ਜਿੱਤਦੀ ਹੈ। ਬਾਕੀ ਜਿਹੜੇ ਤੁਹਾਡੇ ਸ਼ਹਿਜ਼ਾਦੇ ਨੇ ਜਿਵੇਂ ਸ਼ੁਭਮਨ ਗਿੱਲ ਵੀ ਹੋਵੇ, ਰੁਤੂਰਾਜ ਗਾਇਕਵਾੜ, ਜੈਸਵਾਲ ਸੈਂਚਰੀਆਂ ਕਰਕੇ ਟੀਮੋਂ ਬਾਹਰ ਹੋ ਜਾਂਦੇ ਨੇ। ਅਯਰ ਨੂੰ ਦੇਖੋ ਠੀਕ ਅੱਛਾ ਪਲੇਅਰ ਹੈ ਲੇਕਿਨ ਜਦੋਂ 2 ਅੱਛੇ ਪਲੇਅਰ ਖੇਡ ਰਹੇ ਸੀ ਜੈਸਵਾਲ ਤੇ ਰੁਤੂਰਾਜ ਗਾਇਕਵਾੜ, ਤੇ ਉਹਨਾਂ ਨੂੰ ਹਟਾਉਣ ਦੀ ਕੀ ਵਜ੍ਹਾ ਸੀ? ਉਹਨਾਂ ਨੂੰ ਖਿਲਾਇਆ ਜਾਣਾ ਚਾਹੀਦਾ ਸੀ। ਫਿਰ ਦੇਖੋ ਬੋਲਿੰਗ ਦੇ ਵਿੱਚ ਮੈਂ ਬਾਰ-ਬਾਰ ਕਹਿੰਦਾ ਸ਼ਮੀ ਵਿਕਟ ਦੇ ਉੱਤੇ ਵਿਕਟ ਲੈ ਰਿਹਾ ਔਰ ਆ ਕੇ ਕਹਿ ਵੀ ਰਿਹਾ ਕਿ ਮੈਂ ਫਿੱਟ ਹਾਂ, ਲੇਕਿਨ ਜਿਹੜਾ ਉਹਨੂੰ ਨਹੀਂ ਖਿਲਾਣਾ। ਫਿਰ ਜਦੋਂ ਤੁਸੀਂ ਇੰਨੇ ਜ਼ਿਆਦਾ ਬਾਇਸ ਹੁੰਦੇ ਹੋ ਨਾ ਆਪਣੇ ਹਰਸ਼ਿਤ ਰਾਣਾ ਨੂੰ ਖਿਲਾ ਰਹੇ, ਜਿਸ ਤਰ੍ਹਾਂ ਉਹਨਾਂ ਦਾ ਮੀਡੀਆ ਰਿਪੋਰਟ ਕਰਦਾ ਕਿ ਉਹਦਾ ਲਾਡਲਾ ਹੈ ਹਰਸ਼ਿਤ ਰਾਣਾ, ਉਹ ਅਗਰ ਉਹਨੂੰ ਤੁਸੀਂ ਇੱਕ ਪਲੇਅਰ ਨੂੰ ਵੀ ਲਾਡਲੇ ਨੂੰ ਖਿਲਾ ਲੋਗੇ ਔਰ ਜਿੰਨਾ ਉਹਨੇ ਸਕੋਰ ਖਾ ਲਿਆ ਹੈ ਮਤਲਬ 84 ਸਕੋਰ ਬੈਟਿੰਗ 'ਚ ਤਾਂ ਕੋਈ ਤਵੱਕੋ ਨਹੀਂ ਸੀ। ਬੈਟਿੰਗ ਦੇ ਵਿੱਚ ਤਾਂ ਉਹਨੇ ਇਹ ਦੱਸਿਆ ਬੱਲੇਬਾਜ਼ਾਂ ਨੂੰ ਕਿ ਇਹ ਬੈਟਿੰਗ ਪਿਚ ਸੀ, ਇਹ ਫਲੈਟ ਟਰੈਕ ਸੀ, ਇਹਦੇ ਉੱਤੇ ਰਨਸ ਕਿਤੇ ਜਾ ਸਕਦੇ ਸੀ। ਇੱਥੇ ਹੀ ਇੰਡੀਆ ਨੇ 400 ਸਕੋਰ ਵੀ ਮਾਰਿਆ ਹੈ। ਇਸੇ ਤੋਂ ਟਾਸ ਜਿੱਤ ਕੇ ਉਹਨਾਂ ਨੇ ਜਿਹੜਾ ਨਾ ਪਹਿਲਾਂ ਜਿਹੜਾ ਨਾ ਬੋਲਿੰਗ ਕੀਤੀ ਤਾਂ ਕਿ ਜਿਹੜਾ ਡਿਊ ਦਾ ਫੈਕਟਰ ਹੈ ਉਹ ਵੀ ਸਾਡੇ ਕੋਲ ਹੋਵੇ ਤੇ ਇਹਨਾਂ ਦੇ ਜਿਹੜੇ ਸਪਿਨਰ ਸੀ ਜਦੇਜਾ ਹੋਵੇ ਜਾਂ ਉਹਨਾਂ ਦੇ ਨਾਲ ਕੁਲਦੀਪ ਯਾਦਵ, ਉਹਨਾਂ ਕੋਲ ਪੁੱਛਣਾ ਚਾਹੀਦਾ ਨਾ, ਖੁਸ਼ਕ ਬਾਲ ਦੇ ਨਾਲ ਬੋਲਿੰਗ ਕਰਾ ਰਹੇ ਸੀ। ਏਡੇ ਵੱਡੇ ਤੁਹਾਡੇ ਨਾਮ ਹੈ ਤੇ ਤੁਸੀਂ ਨਿਊਜ਼ੀਲੈਂਡ ਦੇ ਜਿਹੜੇ ਅੱਛੇ ਬੱਲੇਬਾਜ਼ ਸੀ ਡੈਰਲ ਮਿਚਲ ਨੇ ਬਹੁਤ ਅੱਛਾ ਸਪਿਨਰਸ ਨੂੰ ਖੇਲਿਆ, ਕਦਮਾਂ ਦਾ ਵੀ ਇਸਤੇਮਾਲ ਕੀਤਾ, ਸਵੀਪਾਂ ਵੀ ਮਾਰੀਆਂ, ਫਿਰ ਫਾਸਟ ਬੋਲਰਾਂ ਨੂੰ ਜਿਸ ਤਰ੍ਹਾਂ ਉਹ ਮਿਲ ਕਰ ਰਹੇ ਸੀ। ਫਿਰ ਰਵੀ ਸ਼ਾਸਤਰੀ ਦਾ ਤਬਸਰਾ ਸੁਣਨ ਵਾਲਾ ਸੀ ਜਦੋਂ ਉਹਨਾਂ ਦੇ ਬੈਟਸਮੈਨ ਨਿਊਜ਼ੀਲੈਂਡ ਦੇ ਬੱਲੇਬਾਜ਼ੀ ਕਰ ਰਹੇ ਸੀ ਤੇ ਉਹਨਾਂ ਦੇ ਬੱਲੇ ਜਦੋਂ ਬਾਲ ਨਿਕਲਦਾ ਸੀ ਤੇ ਇੰਨੀ ਆਸਾਨੀ ਦੇ ਨਾਲ ਜਿਹੜਾ ਨਾ ਚੌਕਾ ਹੋ ਜਾਂਦੇ ਸੀ ਤੇ ਉਹ ਸਾਰਾ ਕ੍ਰੈਡਿਟ ਆਊਟਫੀਲਡ ਨੂੰ ਦੇ ਦਿੰਦੇ ਸੀ ਕਿ ਆਊਟਫੀਲਡ ਬਹੁਤ ਜ਼ਿਆਦਾ ਤੇਜ਼ ਹੈ ਜਿਹਦੀ ਵਜ੍ਹਾ ਨਾਲ ਬਾਲ ਜਿਹੜਾ ਨਾ ਦੇਖੋ ਕਿੰਨੀ ਅੱਛੀ ਤਰੀਕੇ ਨਾਲ ਜਦੋਂ ਨਿਕਲਦਾ। ਫਿਰ ਜਦੋਂ ਇੰਡੀਅਨ ਬੱਲੇਬਾਜ਼ ਬੈਟਿੰਗ ਕਰਨ ਆਏ ਉਹਨਾਂ ਦਾ ਇੱਕ ਚੌਕਾ ਵੀ ਜਿਹੜਾ ਨਾ ਬੜਾ ਹੀ ਸ਼ਾਨਦਾਰ ਚੌਕਾ ਹੋ ਜਾਂਦਾ ਸੀ। ਅੱਛਾ ਅਸੀਂ ਜੇ ਕੁਲਦੀਪ ਯਾਦਵ ਦੀ ਗੱਲ ਕਰੀਏ, ਵੈਸੇ ਬੜੇ ਖਤਰਨਾਕ ਸਪਿਨਰ ਨੇ, ਸਾਡੇ ਜਿਹੜੇ ਬੈਟਰ ਨੇ ਹਮੇਸ਼ਾ ਕੋਲੈਪਸ ਕਰ ਜਾਂਦੇ ਉਹਨਾਂ ਦੇ ਸਾਹਮਣੇ, ਲੇਕਿਨ ਡੈਰਲ ਮਿਚਲ ਕੱਲ ਜਿਹੜੇ ਕਹਿ ਕੇ ਛੱਕੇ ਮਾਰਦੇ ਪਏ ਸਨ, ਟੈਕਨੀਕਲੀ ਬਹੁਤ ਸਾਨੂੰ ਸੋਲਿਡ ਨਜ਼ਰ ਆਇਆ। ਕਿਦਾਂ ਵੇਖਦੇ ਉਹਨਾਂ ਦੀ ਇਨਿੰਗਸ ਨੂੰ? ਦੇਖੋ ਇੱਕ ਦੌਰ ਹੁੰਦਾ ਸੀ ਇਹ ਨਿਊਜ਼ੀਲੈਂਡ ਸਿੱਖਣਾ ਚਾਹੀਦਾ ਮੇਰਾ ਖਿਆਲ। ਹਾਂਜੀ ਸਿੱਖਣਾ ਚਾਹੀਦਾ ਹੈ ਕਿ ਨਿਊਜ਼ੀਲੈਂਡ ਹੋਵੇ ਜਾਂ ਆਸਟ੍ਰੇਲੀਆ ਹੋਵੇ, ਇਹਨਾਂ ਨੂੰ ਇਹ ਸਮਝਿਆ ਜਾਂਦਾ ਸੀ ਕਿ ਸਪਿਨਰਸ ਨੂੰ ਅੱਛਾ ਨਹੀਂ ਖੇਡਦੇ। ਇਸੇ ਤੋਂ ਦੇਖੋ ਪਹਿਲੀ ਵਾਰੀ ਜਿਹੜਾ ਨਾ ਇਹ ODI ਸੀਰੀਜ਼ ਜਿੱਤੇ ਨੇ ਇੰਡੀਆ ਦੇ ਵਿੱਚ ਆ ਕੇ, ਕਿਉਂਕਿ ਇੱਥੇ ਫਸਦੇ ਨੇ। ਸਪਿਨ ਇਹਨਾਂ ਦੇ ਘਰ ਦੇ ਵਿੱਚ ਸੀਮ ਔਰ ਸਵਿੰਗ ਕੰਡੀਸ਼ਨਸ
ਕੰਡੀਸ਼ਨਸ ਹੁੰਦੀਆਂ, ਉਹੋ ਜਿਹੀਆਂ ਪਿੱਚਾਂ ਵੀ ਨਹੀਂ, ਉਹੋ ਜਿਹੇ ਸਪਿਨਰਸ ਵੀ ਨਹੀਂ। ਲੇਕਿਨ ਇਸ ਸੀਰੀਜ਼ ਦੇ ਵਿੱਚ ਅਸੀਂ ਜਦੋਂ ਦੇਖਿਆ ਹੈ ਕਿ ਇਹਨਾਂ ਦਾ ਜਿਹੜਾ ਲਿਨੌਕਸ ਹੈ ਫਿੰਗਰ ਸਪਿਨਰ, ਉਹਨੇ ਇੰਡੀਆ ਦੇ ਸਪਿਨਰਸ ਨੂੰ ਅੱਛੀ ਬੋਲਿੰਗ ਕਰਾਈ ਤੇ ਇੰਡੀਆ ਦੇ ਜਿਹੜੇ ਬੱਲੇਬਾਜ਼ ਸੀ ਉਹ ਸਪਿਨਰ ਨੂੰ ਖੇਲਣ ਦੇ ਵਿੱਚ ਉਸ ਤਰ੍ਹਾਂ ਕਾਮਯਾਬ ਨਹੀਂ ਹੋਏ। ਉਹਨੇ ਡੱਕਾ ਲਾ ਕੇ ਰੱਖਿਆ ਲਿਨੌਕਸ ਨੇ, ਜਾਂ ਉਹਨਾਂ ਦਾ ਬ੍ਰੈਸਵੈਲ ਹੋਵੇ, ਬ੍ਰੈਸਵੈਲ ਦਾ ਕੱਲ ਦੇ ਮੈਚ ਇੰਜਰਡ ਹੋ ਗਿਆ ਸੀ, ਉਹਨੇ ਬੋਲਿੰਗ ਹੀ ਨਹੀਂ ਕਰਾਈ। ਗਲੈਨ ਫਿਲਿਪਸ ਨੇ ਡੱਕਾ ਲਾ ਕੇ ਰੱਖਿਆ, ਉਹਨੂੰ ਹੀ ਖੁੱਲ ਕੇ ਨਹੀਂ ਖੇਲ ਸਕੇ। ਔਨ ਦਾ ਅਦਰ ਹੈਂਡ ਗਲੈਨ ਫਿਲਿਪਸ ਫਸ ਕੇ ਵੀ ਖੇਡਿਆ, ਸ਼ੁਰੂ ਦੇ ਵਿੱਚ ਉਹਦੇ ਬਾਲਾਂ ਜ਼ਿਆਦਾ ਸੀ, ਰਨ ਘੱਟ ਸੀ, ਲੇਕਿਨ ਉਹਨੇ ਫਿਰ ਜਦੋਂ ਉਹਨਾਂ ਦੋਨਾਂ ਨੇ ਬਿਲਡਅਪ ਕੀਤਾ, ਮਤਲਬ 24-25 ਓਵਰ ਦੇ ਵਿੱਚ 130 ਸੀ, ਜਦੋਂ 3 ਧਾੜੇ 58 ਤੇ ਆਊਟ ਹੋ ਜਾਣ, ਤੇ ਫਿਰ ਬਿਲਡਅਪ ਜਿਸ ਤਰ੍ਹਾਂ ਕੀਤਾ ਹੈ ਦੋਨਾਂ ਨੇ, ਫਿਲਿਪਸ ਨੇ ਔਰ ਡੈਰਨ ਮਿਚਲ ਨੇ, ਔਰ ਸਪਿਨਰਸ ਨੂੰ ਜਿਸ ਤਰ੍ਹਾਂ ਉਹ ਖੇਡੇ ਨੇ ਤੇ ਬੜੀ ਮਹਾਰਤ ਦਿਖਾਈ ਉਹਨਾਂ ਨੇ ਹੱਥ ਤੋਂ ਰੀਡ ਕੀਤਾ ਹੈ। ਹੱਥ ਤੋਂ ਰੀਡ ਕਰਕੇ ਹੀ ਤੁਸੀਂ ਜਿਹੜਾ ਨਾ ਸਪਿਨਰ ਨੂੰ ਖੇਲ ਸਕਦੇ ਹੋ। ਬਾਲ ਦੇ ਅਲਗੇ ਮਤਲਬ ਕਦਮਾਂ ਦਾ ਜਦੋਂ ਇਸਤੇਮਾਲ, ਮਤਲਬ ਉਹਨਾਂ ਨੂੰ ਪਹਿਲਾਂ ਹੀ ਪਤਾ ਲੱਗ ਜਾਂਦਾ ਸੀ ਕਿ ਲਾਈਨ ਕੀ ਹੋਏਗੀ, ਲੈਂਥ ਕੀ ਹੋਏਗੀ ਤੇ ਮੇਰੀ ਸ਼ਾਟ ਕੀ ਹੋਏਗੀ। ਅੱਛਾ, ਜ਼ਰਾ ਬਾਬਰ ਆਜ਼ਮ ਦੀ ਗੱਲ ਕਰ ਲਈਏ। ਤੁਹਾਨੂੰ ਪਤਾ ਹੈ ਕਿ ਕੱਲ 1 ਰਨ ਬਣਾ ਕੇ ਆਊਟ ਹੋਏ ਨੇ ਬ੍ਰਿਸਬਨ ਹੀਟ ਦੇ ਖਿਲਾਫ। ਇਹ ਲੱਗਦਾ ਪਿਆ ਸੀ ਕਿ ਜੀ ਪਿਛਲੇ ਮੈਚ ਦਾ ਗੁੱਸਾ ਕੱਢਣਗੇ, ਕਿਉਂਕਿ ਤੁਹਾਨੂੰ ਪਤਾ ਹੈ ਜਾਂਦੇ ਉਹਨਾਂ ਨੇ ਆਪਣਾ ਬੱਲਾ ਹੀ ਪਟਕ ਦਿੱਤਾ ਸੀ ਕਿ ਜੀ ਮੇਰੀ ਹਾਫ ਸੈਂਚੁਰੀ ਨਹੀਂ ਹੋਣ ਦਿੱਤੀ ਸਟੀਵ ਸਮਿਥ ਨੇ, ਤੇ ਇਹਨੇ ਫਰਸਟ੍ਰੇਟਡ ਕਿਉਂ ਨੇ, ਉਹਨਾਂ ਦਾ ਬੱਲਾ ਹੀ ਨਹੀਂ ਖੋਲ ਪਾ ਰਿਹਾ। 2 ਹਾਫ ਸੈਂਚੁਰੀਆਂ ਗਾਲਬਨ ਉਹਨਾਂ ਨੇ ਕੀਤੀਆਂ ਨੇ, ਤੇ ਇਹ ਤੇ ਵੈਸੇ ਇੱਕ ਲਿਹਾਜ਼ ਨਾਲ ਫਲॉप ਨਹੀਂ ਰਿਹਾ ਉਹਨਾਂ ਦਾ ਆਪਣਾ ਇਹ ਸੀਜ਼ਨ। बिल्कुल सही कह रहे हो मुफाज के टोटली फ्लॉप रहा है। मतलब एक 202 रन बनाए ने, 194 गेंदा खेडियां ने, जिहदे सिर्फ 3 छक्के ने, 104 ਦਾ ਉਹਨਾਂ ਦਾ ਬੈਟਿੰਗ ਸਟ੍ਰਾਈਕ ਰੇਟ ਹੈ, ਔਰ ਜਿੱਥੇ ਵੀ ਉਹ ਖੇਡੇ ਨੇ ਮਤਲਬ ਜਿੰਨੇ 10 ਦੇ 10 ਮੁਕਾਬਲੇ ਉਹਨਾਂ ਨੇ ਇੱਕ ਮੈਚ ਦੇ ਵਿੱਚ ਵੀ ਇਸ ਤਰ੍ਹਾਂ ਨਹੀਂ ਲੱਗਿਆ ਕਿ ਕੋਈ ਪੂਰਾ ਕੰਟਰੋਲ ਹੋਵੇ, ਇੱਕ ਬਾਬਰ ਆਜ਼ਮ ਹੋਵੇ ਜਿਹੜਾ ਕਿ ਮੈਚ ਨੂੰ ਲੈ ਕੇ ਜਾ ਰਿਹਾ। ਜਿਸ ਤਰ੍ਹਾਂ ਦੇਖੋ ਸਮਿਥ ਨੇ 190 ਦਾ ਜਿਹੜਾ ਚੇਸ ਸੀ ਜਿਹਦੇ ਵਿੱਚ ਬਾਬਰ ਆਜ਼ਮ ਨੇ ਗੁੱਸਾ ਦਿਖਾਇਆ, 142 ਦੀ ਪਾਰਟਨਰਸ਼ਿਪ ਹੋਵੇ, 47 ਰਨ ਤੁਸੀਂ ਕਰ ਲਿਓ ਤੇ ਤੁਹਾਡਾ ਜਿਹੜਾ ਰੋਲ ਹੁਣ ਇੱਕ ਰਿਨਾਊਂਡ ਰੋਲ ਹੈ, ਮੰਨਿਆ ਹੋਇਆ ਰੋਲ ਹੈ, ਸਾਰੇ ਮੰਨਦੇ ਨੇ, ਯੂਨੀਵਰਸਲ ਰੋਲ ਬਣ ਚੁੱਕਿਆ ਬਾਬਰ ਆਜ਼ਮ ਦਾ ਕਿ ਬਾਬਰ ਆਜ਼ਮ ਨੇ ਐਂਕਰ ਕਰਨਾ, ਤੇ ਤੁਸੀਂ ਐਂਕਰ ਹੀ ਕਰ ਰਹੇ ਸੀ। ਅਗਰ 3 ਬਾਲਾਂ ਤੁਸੀਂ ਡਾਟ ਕੀਤੀਆਂ, ਉਸ ਤੋਂ ਬਾਅਦ ਅਗਰ ਤੁਹਾਡਾ ਸਿੰਗਲ ਡਿਨਾਈ ਕੀਤਾ ਗਿਆ, ਉਸ ਤੋਂ ਬਾਅਦ ਪਾਵਰ ਸਰਜ ਲੈਣਾ ਸੀ। ਪਾਵਰ ਸਰਜ ਦੇਖੋ 2 ਓਵਰ ਤੁਸੀਂ ਕਿਸੇ ਵੀ ਵਕਤ ਬੈਟਿੰਗ ਸਾਈਡ ਲੈ ਸਕਦੀ ਹੈ, ਜਿਹਦੇ ਵਿੱਚ ਜਿਹੜਾ ਨਾ ਸਿਰਫ 2 ਫੀਲਡਰ ਬਾਉਂਡਰੀ ਲਾਈਨ ਦੇ ਉੱਤੇ ਹੁੰਦੇ ਨੇ, ਤੇ ਸਮਿਥ ਨੇ ਕਿਹਾ ਕਿ ਸਾਡਾ ਪਲਾਨ ਇਹੀ ਸੀ। 1 ਓਵਰ ਪਹਿਲਾਂ ਹੀ ਜਿਹੜਾ ਨਾ ਸਾਨੂੰ ਕਿਹਾ ਗਿਆ ਸੀ ਕਿ ਪਾਵਰ ਸਰਜ ਲਓ। ਮੈਂ ਇੰਤਜ਼ਾਰ ਕੀਤਾ, ਮੈਂ ਕਿਹਾ ਲੈਗ ਸਾਈਡ ਜਦੋਂ ਛੋਟੀ ਬਾਉਂਡਰੀ ਆਏਗੀ ਨਾ ਉਦੋਂ ਪਾਵਰ ਸਰਜ ਲਵਾਂਗੇ। ਫਿਰ ਪਾਵਰ ਸਰਜ ਲਿਆ, ਫਿਰ 4 ਛੱਕੇ ਵੀ ਲਾ ਦਿੱਤੇ ਉਹਨੇ ਸਟੀਵਨ ਸਮਿਥ ਨੇ। ਫਿਰ ਸਟੀਵਨ ਸਮਿਥ ਨੂੰ ਦੀ ਤਾਰੀਫ ਵੀ ਨਹੀਂ ਕੀਤੀ। ਮਤਲਬ ਕਿ ਤੁਸੀਂ ਟੀਮ ਵਾਸਤੇ ਖੇਡ ਰਹੇ ਹੋ ਨਾ, ਮਤਲਬ ਕਿ ਤੁਸੀਂ ਭੁੱਲ ਜਾਓ ਕਿ ਤੁਸੀਂ ਜਿਹੜਾ ਨਾ ਸੁਪਰ ਡੂਪਰ ਸਟਾਰ ਹੋ, ਆਪਣੀ ਈਗੋ ਨੂੰ ਕਾਰ ਰੱਖ ਕੇ ਆਣਾ ਚਾਹੀਦਾ ਸੀ। ਫਿਰ ਉੱਥੇ ਜਿਸ ਤਰ੍ਹਾਂ ਉਹਨਾਂ ਨੇ ਗੁੱਸਾ ਦਿਖਾਇਆ, ਅਗਲੇ ਓਵਰ ਦੇ ਵਿੱਚ ਦੇਖੋ ਪਹਿਲੀ ਬਾਲ ਦੇ ਉੱਤੇ ਜਿਹੜਾ ਨਾ ਆਊਟ ਹੋਏ ਤੇ ਮੈਂਟਲੀ ਜਿਸ ਤਰ੍ਹਾਂ ਸਟਕ ਨਜ਼ਰ ਆਏ। ਹੁਣ ਪਾਕਿਸਤਾਨ ਦੇ ਜਿਹੜੇ ਕ੍ਰਿਕਟਰਸ ਨੇ ਜਿਸ 'ਚ ਬਾਸਿਤ ਅਲੀ ਹੈ, ਦੇਖੋ ਉਹ ਵੀ ਇਹੀ ਕਹਿ ਰਹੇ ਨੇ ਕਿ ਇਹਨਾਂ ਨੂੰ ਕੋਈ ਜ਼ਿਹਨੀ ਪਰੇਸ਼ਾਨੀ ਜਿਹੜੀ ਨਾ ਲਾਹਕ ਹੈ। ਸਲਮਾਨ ਬੱਟ ਨੂੰ ਮੈਂ ਸੁਣ ਰਿਹਾ ਸੀ, ਉਹ ਵੀ ਕਹਿੰਦੇ ਨੇ ਜੀ ਇਹਨਾਂ ਦੀ ਟੈਕਨੀਕ ਦਾ ਕੋਈ ਮਸਲਾ ਨਹੀਂ, ਜ਼ਿਹਨੀ ਤੌਰ ਦੇ ਉੱਤੇ ਕੀਤੇ ਜਿਹੜਾ ਨਾ ਪਰੇਸ਼ਾਨ ਨੇ। ਬਾਸਿਤ ਅਲੀ ਨੇ ਤਾਂ ਇੱਥੇ ਤੱਕ ਕਹਿ ਦਿੱਤਾ ਕਿ ਇਹਨਾਂ ਨੂੰ ਜਿਹੜਾ ਨਾ ਵਿਆਹ ਦੀ ਜ਼ਰੂਰਤ ਹੈ, ਇਹਨਾਂ ਦੀ ਸ਼ਾਦੀ ਜਿਹੜਾ ਨਾ ਕਰ ਦਿੱਤੀ ਜਾਵੇ। ਤੇ ਮਤਲਬ ਹੁਣ ਇੰਨੀ ਮੀਮਸ ਬਣਨਾ ਸ਼ੁਰੂ ਹੋ ਗਈ ਨੇ ਬਾਬਰ ਆਜ਼ਮ ਨੂੰ ਲੈ ਕੇ ਕਿ ਬਾਬਰ ਆਜ਼ਮ ਜਿੱਥੇ ਦੇਖੋ 194 ਚ 202 ਰਨਸ ਕਰਨਾ ਮੁਫਾਜ਼, ਇਹ ਹੁਣ ਅੱਜ ਦੀ ਜਿਹੜੀ ਕ੍ਰਿਕਟ ODI ਕ੍ਰਿਕਟ ਹੈ ਨਾ ਉਹਦੇ ਚ ਵੀ ਤੁਸੀਂ ਜਸਟੀਫਾਈ ਨਹੀਂ ਕਰ ਸਕਦੇ। ਤੇ ਬਾਬਰ ਨੂੰ ਜਸਟੀਫਾਈ ਕਰਨਾ ਜਾਂ ਬਾਬਰ ਦੇ ਇਸ ਬਿਗ ਬੈਸ਼ ਨੂੰ ਜਸਟੀਫਾਈ ਕਰਨਾ, ਮੇਰੇ ਨਜ਼ਦੀਕ ਮੈਂ ਸ਼ੁਰੂ ਚ ਵੀ ਕਹਿੰਦਾ ਸੀ ਕਿ ਬਾਬਰ ਆਜ਼ਮ ਨੂੰ 2-3 ਅੱਛੇ ਨੌਕ ਲਾਣੇ ਪੈਣਗੇ। ਅੱਛੇ ਨੌਕ ਦਾ ਮਤਲਬ ਇਹ ਹੁੰਦਾ ਹੈ ਕਿ ਤੁਸੀਂ ਜਿਸ ਤਰ੍ਹਾਂ ਸਮਿਥ ਨੇ 190 ਦੇ ਚੇਸ ਦੇ ਵਿੱਚ 42 ਗੇਂਦਾਂ 'ਚ 100 ਕੀਤਾ, ਤੁਸੀਂ 50 ਗੇਂਦਾਂ 'ਚ ਬਾਬਰ ਆਜ਼ਮ ਸਾਹਿਬ। ਸਟੀਵ ਸਮਿਥ ਦੀ ਗੱਲ ਤੁਸੀਂ ਕਰਦੇ ਪਏ, ਮੈਨੂੰ ਯਾਦ ਆ ਗਿਆ ਕੱਲ ਜ਼ਮਾਨ ਖਾਨ ਨੇ ਜਿਹੜਾ ਉਹਨਾਂ ਨੂੰ ਯਾਰਕਰ ਕਰਕੇ ਬੋਲਡ ਕੀਤਾ ਨਾ, ਮੈਂ ਕਹਿੰਦਾ ਆਸਟ੍ਰੇਲੀਆ ਖਿਡਾਰੀ ਨੂੰ ਉਹਨਾਂ ਨੇ ਚੁੱਪ ਕਰਾਤਾ। ਇਸ ਤੋਂ ਪਹਿਲੇ ਇੱਕ ਮਿਸਾਲ ਮੌਜੂਦ ਹੈ ਡੇਵਿਡ ਵਾਰਨਰ ਦੀ, ਉਹਨਾਂ ਨੇ ਕਿਹਾ ਸੀ ਕਿ 4 ਸਾਲਾ ਬੱਚੇ ਵਰਗਾ ਉਹਨਾਂ ਦਾ ਐਕਸ਼ਨ ਹੈ, ਤੇ ਮੈਂ ਸਮਝਦਾ ਕਿ ਜ਼ਮਾਨ ਖਾਨ ਨੇ ਇੱਕ ਬੜਾ ਸਟਰੋਂਗ ਮੈਸੇਜ ਦਿੱਤਾ ਹੈ। ਹਾਂਜੀ ਮੁਫਾਜ਼, ਇਹੀ ਗੱਲ ਹੈ ਨਾ ਕਿ ਤੁਸੀਂ ਬਾਲ ਤੇ ਬੱਲੇ ਦੇ ਨਾਲ ਤੁਹਾਡਾ ਬੱਲਾ ਬੋਲਣਾ ਚਾਹੀਦਾ, ਤੁਹਾਡਾ ਜਿਹੜੀ ਨਾ ਬਾਲ ਬੋਲਣੀ ਚਾਹੀਦੀ। ਜਿਸ ਤਰ੍ਹਾਂ ਉਹਨੂੰ ਤੰਗ ਕੀਤਾ, ਫਿਰ ਉਹਨੇ ਦੱਸਿਆ ਕਿ ਮੈਂ ਮੈਂਟਲੀ ਕਿੱਦਾਂ, ਅੱਛਾ ਮੈਂਟਲੀ ਜਿਹੜਾ ਬੰਦਾ ਸਟਰੋਂਗ ਹੁੰਦਾ ਨਾ ਉਹ ਫਿਜ਼ੀਕਲੀ ਵੀ ਸਟਰੋਂਗ ਹੁੰਦਾ, ਉਹਨੂੰ ਆਪਣੇ ਆਰਟ ਦੇ ਉੱਤੇ ਜਿਹੜਾ ਨਾ ਅਬੂਰ ਵੀ ਹੁੰਦਾ। ਔਰ ਜ਼ਮਾਨ ਖਾਨ ਨੇ ਕਰਕੇ ਦਿਖਾਇਆ ਹੈ, ਜ਼ਮਾਨ ਖਾਨ ਦੀ ਸ਼ੋਹਰਤ ਵੀ ਇਹੀ ਹੈ। ਔਰ ਜ਼ਮਾਨ ਖਾਨ ਨੇ ਜਿਸ ਤਰ੍ਹਾਂ ਕੱਲ ਸਮਿਥ ਨੂੰ 2 ਵਾਰੀ ਆਊਟ ਕੀਤਾ, ਪਹਿਲੇ ਉਹ ਲੋਅਰ ਫੁੱਲ ਟਾਸ ਜਿਸ ਤਰ੍ਹਾਂ ਉਹਨਾਂ ਨੇ ਨਿਖਿਲ ਚੌਧਰੀ ਜਾਂ ਨੈਥਨ ਐਲਿਸ ਦੇ ਖਿਲਾਫ ਬੋਲਿੰਗ ਕੀਤੀ ਸੀ, ਉਹੀ ਬਾਲ ਸੀ, ਉਹਦੇ ਥੱਲੇ ਨਹੀਂ ਆ ਸਕੇ, ਕੈਚ ਚੜਿਆ, ਕੈਚ ਡ੍ਰੌਪ ਹੋਇਆ, ਔਰ ਨੈਕਸਟ ਬਾਲ ਦੇ ਉੱਤੇ ਜਿਸ ਤਰ੍ਹਾਂ ਇਨ ਸਵਿੰਗਿੰਗ ਯਾਰਕਰ, ਔਰ ਕਿਆ ਕਮਾਲ ਦੀ ਯਾਰਕਰ ਸੀ ਮੁਫਾਜ਼ ਕਿ ਇੱਕ ਸੈੱਟ ਬੱਲੇਬਾਜ਼ ਜਿਹੜਾ ਕਿ ਟੈਸਟ 'ਚ 16 ਲਾ ਕੇ ਆਇਆ ਹੋਵੇ, 10,000 ਤੋਂ ਜ਼ਿਆਦਾ ਰਨਸ ਹੋਣ ਉਹਦੇ, ਫਿਰ ਪਹਿਲੇ ਮੁਕਾਬਲੇ ਦੇ ਵਿੱਚ 100 ਕੀਤਾ ਹੋਵੇ ਉਹਨੇ 41 ਗੇਂਦਾਂ ਦੇ ਵਿੱਚ, ਫਿਰ ਤੇ 50 ਦੇ ਉੱਤੇ ਖੇਡ ਰਿਹਾ ਹੋਵੇ, 30 ਗੇਂਦਾਂ 'ਚ 40 ਰਹਿੰਦਾ ਹੋਵੇ, ਤੇ ਆ ਕੇ ਫਿਰ ਉਹਨੇ ਜਿਹੜਾ ਨਾ ਇੱਕ ਐਸਾ ਓਵਰ ਡਿਲੀਵਰ ਕੀਤਾ ਕਿ ਦੁਬਾਰਾ ਬ੍ਰਿਸਬੇਨ ਉਸ ਮੁਕਾਬਲੇ ਦੇ ਅੰਦਰ ਆ ਗਈ। ਮਤਲਬ ਅਗਰ ਦੁਬਾਰਾ ਉਹਨੂੰ ਓਵਰ ਦਿੱਤਾ ਜਾਂਦਾ, 3 ਓਵਰਾਂ 'ਚ 28 ਰਹਿ ਗਿਆ ਸੀ, ਉਹਨੇ 4 ਸਕੋਰ ਦਿੱਤਾ। ਉੱਥੇ ਖਵਾਜਾ ਦੀ ਮੈਨੂੰ ਲੱਗਦਾ ਹੈ ਕਿ ਮਿਸਟੇਕ ਹੈ ਕਪਤਾਨ ਦੀ ਕਿ ਉਹਨੂੰ ਦੁਬਾਰਾ ਓਵਰ ਨਹੀਂ ਦਿੱਤਾ। ਅਗਰ ਦੁਬਾਰਾ ਓਵਰ ਦਿੰਦੇ, ਸੈਮ ਕਰਨ ਦੀ ਇੱਕ ਅਹਿਮ ਵਿਕਟ ਸੀ, ਅਗਰ ਜ਼ਮਾਨ ਖਾਨ ਉਹ ਵਿਕਟ ਵੀ ਲੈ ਜਾਂਦੇ ਤੇ ਇਹ ਮੈਚ ਆਖਰੀ ਬਾਲ ਤੱਕ ਜਾ ਸਕਦਾ ਸੀ। ਹੁਣ ਸਿਡਨੀ ਸਿਕਸਰ ਜਿੱਤ ਗਿਆ,
ਪਲੇਆਫ ਦੇ ਵਿੱਚ ਪਹੁੰਚ ਗਿਆ, ਪਹਿਲਾ ਮੁਕਾਬਲਾ ਉਹਨੇ ਪਰਥ ਦੇ ਨਾਲ ਖੇਡਣਾ ਹੈ ਤੇ ਬਾਬਰ ਆਜ਼ਮ ਦੇ ਕੋਲ ਫਿਰ ਇੱਕ ਮੌਕਾ ਹੋਏਗਾ ਕਿ ਇੱਕ ਅੱਛੀ ਵਾਰੀ ਲਾ ਕੇ ਉਹ ਜਿਹੜੇ ਆਪਣੇ ਰੋਣੇ ਧੋ ਦੇਵੇ।